प्रभा। नावलकार जोशवा फजलदीन। चौथा बाप दा सरनामा पधरा राह। राजकुमारी दे 2 वारी मिस्टर रमेश नूं नमस्ते कहण ते पिठ मोड़ लैण दा असर ਇਹ ਤੇ ਜ਼ਰੂਰ ਹੋਇਆ ਜੇ ਮਿਸਟਰ ਰਮੇਸ਼ ਉਹਦੇ ਕਮਰਿਓਂ ਬਾਹਰ ਚਲੇ ਗਏ, ਪਰ ਰਾਜਕੁਮਾਰੀ ਤੇ ਮਿਸਟਰ ਰਮੇਸ਼ ਦੀਆਂ ਅੱਖੀਆਂ ਮਿਲ ਚੁੱਕੀਆਂ ਸਨ। ਨਹੀਂ, ਜਿਸ ਵੇਲੇ ਉਹਨੇ ਮਿਸਟਰ ਰਮੇਸ਼ ਵੱਲ ਪਹਿਲੀ ਵਾਰੀ ਵੇਖਿਆ ਸੀ ਤੇ ਉਹਦੇ ਆਪਣੇ ਦਿਲ ਵਿੱਚ ਵੀ ਅਚਰਜ ਥਰਥੱਲੀ ਮਚ ਉੱਠੀ ਸੀ ਤੇ ਅੱਖਾਂ ਝੱਟ ਨੀਵੀਆਂ ਕਰ ਲਈਆਂ ਸਨ। ਪਰ ਉਹ ਉੱਚੀ ਉੱਚੀ ਤਾਲੀਮ ਤੇ ਉੱਚੇ ਅਹੁਦੇ ਵਾਲੀ ਔਰਤ ਸੀ। ਆਲਾ ਤਾਲੀਮ ਤੇ ਉੱਚੇ ਅਹੁਦੇ ਦਾ ਅਸਰ ਇਹ ਜ਼ਰੂਰ ਹੁੰਦਾ ਏ ਜੇ ਆਦਮੀ ਵਿੱਚ ਇਹ ਸ਼ਕਤੀ ਆ ਜਾਂਦੀ ਏ ਭਈ ਲੋੜ ਪਏ ਤੇ ਆਪਣਾ ਆਪ ਇੰਨਾ ਛੁਪਾ ਲੇ ਕਿ ਕਿਸੇ ਨੂੰ ਪਤਾ ਵੀ ਨਾ ਲੱਗੇ ਕਿ ਸੋਚਣ ਵਾਲੇ ਦੇ ਦਿਲ ਦੀ ਅਸਲ ਹਕੀਕਤ ਕੀ ਏ। ਤੇ ਜਿੱਥੋਂ ਤੀਕ ਇਸਤਰੀ ਜਾਤੀ ਦਾ ਤਾਲੁਕ ਏ, ਇਹ ਖੂਬੀ ਕੁਦਰਤ ਵੱਲੋਂ ਹੀ ਉਹਨੂੰ ਵਰਸੇ ਵਿੱਚ ਮਿਲੀ ਹੁੰਦੀ ਏ। ਇੱਕ ਆਮ ਸੁਧਾਰਨ ਇਸਤਰੀ ਵੀ ਆਪਣੇ ਆਪ ਨੂੰ ਜ਼ਹਿਰੀ ਗੱਲਾਂ ਵਿੱਚ ਇੰਨਾ ਛੁਪਾ ਸਕਦੀ ਏ ਜੇ ਵੱਡੇ ਵੱਡੇ ਵਿਦਵਾਨ ਉਹਨੂੰ ਸਮਝਣ ਵਿੱਚ ਭੁਲੇਖਾ ਖਾ ਜਾਂਦੇ ਨੇ। ਤੇ ਜਦੋਂ ਇਸਤਰੀ ਉੱਚੀ ਤਾਲੀਮ ਵੀ ਹਾਸਲ ਕਰ ਲੇ ਤੇ ਫਿਰ ਉੱਚੇ ਅਹੁਦੇ ਤੇ ਵੀ ਲੱਗ ਜਾਏ ਤੇ ਫਿਰ ਉਹ ਔਰਤ ਹੀ ਨਹੀਂ ਰਹਿੰਦੀ ਬਲਕਿ ਦੁਨੀਆ ਲਈ ਇੱਕ ਮੁਅੱਮਾ ਬਣ ਜਾਂਦੀ ਏ। ਇੱਕ ਅਜਿਹਾ ਭੇਤ ਜਿਹਨੂੰ ਹੱਥ ਪਾਣਾ ਅੱਗ ਨਾਲ ਖੇਡਣਾ ਹੁੰਦਾ ਏ, ਪਰ ਇਹ ਮੁਅੱਮਾ ਇਸ਼ਕ ਦੀ ਕਠਾਲੀ ਵਿੱਚ ਪੈ ਕੇ ਗਲ ਜਾਂਦਾ ਏ। ਇਹ ਭੇਤ ਵੀ ਇਸ਼ਕ ਦੇ ਬੂਹੇ ਆ ਕੇ ਸਿਰ ਨਿਵਾ ਲੈਂਦਾ ਏ, ਬਲਕਿ ਜੋ ਟੱਕਰ ਇਸ਼ਕ ਨਾਲ ਇੱਕ ਔਰਤ ਲਾਂਦੀ ਏ ਉਹ ਮਰਦ ਕਦੀ ਆਪਣੀ ਖ਼ਾਬ ਵਿੱਚ ਵੀ ਨਹੀਂ ਲਾ ਸਕਦਾ। ਮਰਦ ਇਸ਼ਕ ਦੀ ਅੱਗ ਵਿੱਚ ਸੜਦਾ ਤੇ ਜ਼ਰੂਰ ਏ, ਪਰ ਉਹਦੀ ਅੱਗ ਵਿੱਚ ਧੂੰਆਂ ਵੀ ਹੁੰਦਾ ਏ ਤੇ ਕਈ ਵਾਰਾਂ ਲਾਂਬੂ ਵੀ ਨਿਕਲਦੇ ਨੇ ਤੇ ਜਿਹਨੂੰ ਦੁਨੀਆ ਪਈ ਵੇਖਦੀ ਏ। ਪਰ ਜਦੋਂ ਇਸ਼ਕ ਦੀ ਅੱਗ ਕਿਸੇ ਔਰਤ ਦੇ ਪੱਲੇ ਨੂੰ ਛੂਹ ਜਾਏ ਤੇ ਉਹ ਅਜਿਹੀ ਗੁੰਮ ਹੁੰਦੀ ਏ ਜੇ ਨਾ ਉਸ ਵਿੱਚੋਂ ਲਾਂਬੂ ਨਿਕਲਦੇ ਨੇ ਤੇ ਨਾ ਹੀ ਧੂੰਆਂ। ਉਹ ਇਸ ਅੱਗ ਦਾ ਘੁੱਟ ਅਜਿਹਾ ਭਰਦੀ ਏ ਜੇ ਨਾ ਵੇਖਣ ਵਾਲੇ ਨੂੰ ਅੱਖੀਂ ਕੁਛ ਦਿਸਦਾ ਏ ਤੇ ਨਾ ਹੀ ਸੁਣਨ ਵਾਲੇ ਦੇ ਕੰਨੀ ਕੋਈ ਆਵਾਜ਼ ਪੈਂਦੀ ਏ। ਗੁੰਮਸੁੰਮ ਉਹ ਅੰਦਰੋਂ ਅੰਦਰੀ ਆਪਣਾ ਆਪ ਹੀ ਸਾੜਦੀ ਏ, ਪਰ ਆਪਣਾ ਭੇਤ ਕਿਸੇ ਨੂੰ ਨਹੀਂ ਦਿੰਦੀ। ਬਲਕਿ ਔਰਤ ਦਾ ਕਮਾਲ ਇਹ ਵੇ ਜੇ ਉਹ ਆਪਣੇ ਇਸ਼ਕ ਦਾ ਭੇਤ ਅਕਸਰ ਆਪਣੇ ਕੋਲੋਂ ਵੀ ਛੁਪਾਉਣ ਦੇ ਯਤਨ ਕਰਦੀ ਏ ਤੇ ਅਕਸਰ ਮੂੰਹੋਂ ਨਾ ਕਹਿੰਦੀ ਏ ਜਦੋਂ ਉਹਦੇ ਦਿਲ ਵਿੱਚ ਹਾਂ ਦੀ ਆਵਾਜ਼ ਗੱਜ ਗੱਜ ਕੇ ਉੱਠ ਰਹੀ ਹੁੰਦੀ ਏ। ਮੁੱਦਾ ਮਿਸਟਰ ਰਮੇਸ਼ ਹੋਰੀ ਤੇ ਰਾਜਕੁਮਾਰੀ ਨੂੰ ਮਿਲ ਕੇ ਅੰਦਰ ਬਾਹਰ ਉੱਠਦੇ ਬਹਿੰਦੇ ਰਾਜਕੁਮਾਰੀ ਪਏ ਕੁਰਲਾਉਂਦੇ ਤੇ ਕਈ ਵਾਰੀ ਜਦੋਂ ਉਹਨੂੰ ਮਿਲਦੇ ਤੇ ਆਪਣਾ ਆਪ ਛੁਪਾ ਨਾ ਸਕਦੇ, ਪਰ ਰਾਜਕੁਮਾਰੀ ਆਪਣੇ ਦਿਲ ਦੀ ਅੱਗ ਨੂੰ ਸ਼ਰਮ ਦੀ ਬਰਫ਼ ਨਾਲ ਛੁਪਾਇਆ ਹੋਇਆ ਸੀ ਤੇ ਮਿਸਟਰ ਰਮੇਸ਼ ਉੱਤੇ ਆਪਣਾ ਆਪ ਉੱਕਾ ਜ਼ਾਹਿਰ ਨਾ ਹੋਣ ਦਿੱਤਾ। ਭਾਵੇਂ ਦਿਲ ਉਹਦੇ ਵਿੱਚ ਵੀ ਮਿਸਟਰ ਰਮੇਸ਼ ਦੇ ਨਾਲ ਨਾਲ ਇੱਕ ਅਜਿਹੀ ਸੁਲੱਖਣੀ ਅੱਗ ਲੱਗ ਉੱਠਦੀ ਸੀ ਜਿਹਦੀਆਂ ਲਾਟਾਂ ਉਹਦੇ ਲੂੰ ਵਿੱਚੋਂ ਮੁਸ਼ਾਲਾਂ ਵਾਂਗੂਰ ਪਿਆ ਨਿਕਲਦੀਆਂ ਸਨ, ਪਰ ਰਾਜਕੁਮਾਰੀ ਦੀ ਇਹ ਸਿਆਣਪ ਬਹੁਤਾ ਚਿਰ ਨਾ ਕੱਢ ਸਕੀ। ਪ੍ਰੀਤ ਹੋਰਾਂ ਅਖੀਰ ਆਣ ਕੇ ਅਕਲ ਤੇ ਸਵਾਣੀ ਦੋਹਾਂ ਨੂੰ ਪਛਾੜਿਆ ਤੇ ਰਾਜਕੁਮਾਰੀ ਤੇ ਮਿਸਟਰ ਰਮੇਸ਼ ਮੁਹੱਬਤ ਦੀ ਕੁੰਡੀ ਵਿੱਚ ਨੱਥੇ ਗਏ। ਹੁਣ ਦੋਵੇਂ ਇੱਕ ਦੂਜੇ ਨੂੰ ਵੇਖਦੇ ਤੇ ਪਏ ਜਿਉਂਦੇ। ਮਿਸਟਰ ਰਮੇਸ਼ ਕਚਹਿਰੀ ਕਰਦੇ ਲੋਕਾਂ ਦੇ ਮੁਕੱਦਮੇ ਸੁਣਦੇ, ਪਰ ਦਿਲ ਵਿੱਚ ਹਾਜ਼ਰੀ ਰਾਜਕੁਮਾਰੀ ਵੱਲ ਪਏ ਭਰਦੇ। ਇਸੇ ਤਰ੍ਹਾਂ ਰਾਜਕੁਮਾਰੀ ਵੀ ਸਕੂਲਾਂ ਵਿੱਚ ਜਾ ਕੇ ਇਮਤਿਹਾਨ ਲੈਂਦੀ, ਪਰ ਆਪ ਹਰ ਵੇਲੇ ਮਿਸਟਰ ਰਮੇਸ਼ ਦੇ ਪੈਰਾਂ ਵਿੱਚ ਬਹਿ ਕੇ ਕੁਝ ਸਿੱਖਣ ਕੁਝ ਸਿਖਾਉਣ ਦੇ ਚਾਅ ਵਿੱਚ ਲੱਗੀ ਰਹਿੰਦੀ। ਮੁੱਦਾ ਰਾਜਕੁਮਾਰੀ ਤੇ ਮਿਸਟਰ ਰਮੇਸ਼ ਆਏ ਸਨ, ਆਪਣੇ ਆਪਣੇ ਦੌਰੇ ਤੇ ਵਟਾ ਚੱਲੇ
ਆਪਣੇ ਆਪਣੇ ਦਿਲ ਤੇ ਲੈ ਚੱਲੇ ਇੱਕ ਜ਼ਿੰਮੇਦਾਰੀ ਪ੍ਰੀਤ ਦੀ ਰੀਤ ਨਿਭਾਉਣ ਦੀ, ਜ਼ਿੰਮੇਦਾਰੀ ਹਰ ਘਾਟੇ ਤੇ ਵਾਧੇ ਵਿੱਚ ਇੱਕ ਦੂਜੇ ਲਈ ਸਾਬਤ ਕਦਮ ਰਹਿਣ ਦੀ, ਜ਼ਿੰਮੇਦਾਰੀ ਇੱਕ ਦੂਜੇ ਦੀ ਵਫਾਦਾਰ ਰਹਿਣ ਦੀ। ਤੇ ਇਹ ਜ਼ਿੰਮੇਵਾਰੀ ਨਿਭਾਉਣੀ ਉਹਨਾਂ ਦੋਵਾਂ ਲਈ ਹੋਰ ਵੀ ਵੱਧ ਔਖੀ ਸੀ, ਕਿਉਂ ਜੇ ਉਹਨਾਂ ਦੀ ਮੁਹੱਬਤ ਇੱਕ ਵਾਵ ਰੋਲੇ ਵਾਂਗਰ ਆਈ ਤੇ ਆ ਕੇ ਉਹਨਾਂ ਨੂੰ ਘੇਰ ਲਿਆ। ਨਾ ਰਾਜਕੁਮਾਰੀ ਨੂੰ ਪਤਾ ਸੀ ਭਈ ਮਿਸਟਰ ਰਮੇਸ਼ ਅਸਲ ਵਿੱਚ ਕੌਣ ਤੇ ਕਿੱਥੇ ਦੇ ਰਹਿਣ ਵਾਲੇ ਨੇ, ਤੇ ਨਾ ਹੀ ਮਿਸਟਰ ਰਮੇਸ਼ ਨੂੰ ਰਾਜਕੁਮਾਰੀ ਦੇ ਅਸਲ ਨਸਲ ਦੀ ਕੋਈ ਖਾਸ ਖਬਰ। ਜੇ ਦੋਵਾਂ ਨੂੰ ਕੁਝ ਪਤਾ ਸੀ ਤੇ ਨਿਰਾ ਇਹੋ ਜੇ ਉਹ ਦੋਵੇਂ ਉੱਚੀ ਤਾਲੀਮ ਤੇ ਆਲਾ ਅਹੁਦਿਆਂ ਵਾਲੇ ਨੇ, ਤੇ ਐਸੇ ਨਿੱਕੀ ਜਿਹੀ ਵਾਕਫੀਅਤ ਨਾਲ ਇਹ ਦੋਵੇਂ ਜੀਵਨ ਨਿਆਂ ਵਿੱਚ ਬਹਿ ਕੇ ਸੰਸਾਰ ਸਾਗਰ ਤੋਂ ਪਾਰ ਉਤਰਨ ਦੀ ਕੁਝ ਤਿਆਰੀ ਕਰ ਰਹੇ ਸਨ। ਬਲਕਿ ਹੁਣ ਨੌਬਤ ਇੱਥੋਂ ਤੀਕਰ ਅਪੜ ਚੁੱਕੀ ਸੀ, ਜੇ ਹੁਣ ਇੱਕ ਦੂਜੇ ਬਾਰੇ ਕੋਈ ਪੁੱਛ ਪੜਤਾਲ ਕਰਨੀ ਪ੍ਰੀਤ ਦੀ ਰੀਤ ਨੂੰ ਬੁੱਤਾ ਲਾਣਾ ਸੀ। ਮੁਹੱਬਤ ਸਦਾ ਹੀ ਇੱਕ ਅਣਡਿੱਠਾ ਸੌਦਾ ਹੁੰਦੀ ਹੈ, ਬਲਕਿ ਇਹ ਸੌਦਾ ਉਦੋਂ ਵਧੀਕ ਸੋਹਣਾ ਤੇ ਸਵਾਦੀ ਲੱਗਦਾ ਹੈ ਜਦੋਂ ਦੋਵੇਂ ਧਿਰਾਂ ਕਿਸੇ ਅਣਡਿੱਠੀ ਦੁਨੀਆ ਤੋਂ ਆ ਕੇ ਮਿਲਣ ਤੇ ਇੱਕ ਅਣਡਿੱਠੀ ਦੁਨੀਆ ਵੱਲ ਚਲਦੇ ਜਾਣ। ਪ੍ਰੀਤ ਦੀ ਖੇਡ ਕੁੱਪ ਹਨੇਰੀ ਕੋਠੜੀ ਵਿੱਚ ਲੁਕਣ ਮੀਟੀ ਖੇਡਣ ਵਾਲੀ ਗੱਲ ਹੁੰਦੀ ਹੈ। ਇਸ ਕੁੱਪ ਹਨੇਰੀ ਕੋਠੜੀ ਵਿੱਚ ਰਾਜਕੁਮਾਰੀ ਤੇ ਮਿਸਟਰ ਰਮੇਸ਼ ਨੇ ਹੁਣ ਇੱਕ ਦੂਜੇ ਨੂੰ ਲੱਭ ਲਿਆ ਸੀ, ਤੇ ਉਹਨਾਂ ਦੋਹਾਂ ਦੀ ਮੁਹੱਬਤ ਹੁਣ ਉਸ ਦਰਜੇ ਤੀਕਰ ਅਪੜ ਚੁੱਕੀ ਸੀ ਜਿੱਥੇ ਮੁਹੱਬਤ ਦਾ ਜਜ਼ਬਾ ਸਿਆਣਪ ਨੂੰ ਪਛਾੜ ਦੇ ਕੇ ਅੱਖਾਂ ਉੱਤੇ ਪੱਟੀ ਬੰਨ੍ਹ ਕੇ ਭੋ ਸਾਗਰ ਵਿੱਚ ਠੱਲਣ ਨੂੰ ਤਿਆਰ ਹੋ ਜਾਂਦਾ। ਜਿੱਥੋਂ ਤੀਕਰ ਇੱਕ ਦੂਜੇ ਦੇ ਅੱਗੇ ਪਿੱਛੇ ਦੀ ਪੜਤਾਲ ਦਾ ਤਾਲੁਕ ਸੀ, ਰਾਜਕੁਮਾਰੀ ਤੇ ਮਿਸਟਰ ਰਮੇਸ਼ ਕੋਰੇ ਸਨ ਤੇ ਕੋਰਾ ਰਹਿਣਾ ਚਾਹੁੰਦੇ ਸਨ। ਇਨਸਾਨ ਦੀ ਸੁਭਾਵਿਕ ਗੁਣਾਂ ਤੇ ਕੁਦਰਤੀ ਖੂਬੀਆਂ ਵਿੱਚੋਂ ਯਕੀਨ ਤੇ ਭਰੋਸਾ ਉਹਦੀ ਜ਼ਿੰਦਗੀ ਦੇ ਸਾਰੇ ਨਕਸ਼ੇ ਦੀ ਅਦਲਾ ਬਦਲੀ ਵਿੱਚ ਅਕਸਰ ਉਗਰਿਆ ਹੋਇਆ ਜਾਪਦਾ ਏ। ਉਹਦਾ ਉਪਾਅ ਤੇ ਫਿਤਰਤ ਚਾਹੁੰਦੀ ਏ ਜੇ ਜ਼ਿੰਦਗੀ ਦਾ ਰਾਹ ਈਮਾਨ ਤੇ ਭਰੋਸੇ, ਵਿਸ਼ਵਾਸ ਤੇ ਨਿਸ਼ਚਾ ਨਾਲ ਗੁਜ਼ਾਰਾਂ, ਤੇ ਇਹ ਮੰਨਣਾ ਪਏਗਾ ਜੇ ਇਹੋ ਈਮਾਨ ਤੇ ਯਕੀਨ, ਇਹੋ ਨਿਸ਼ਚਾ ਤੇ ਭਰੋਸਾ ਅਕਸਰ ਉਹਦੀ ਜ਼ਿੰਦਗੀ ਦੀ ਕਾਮਯਾਬੀ ਦਾ ਬਾਇਸ ਹੁੰਦਾ ਹੈ। ਪਰ ਇਸ ਤੋਂ ਵੀ ਇਨਕਾਰ ਨਹੀਂ ਹੋ ਸਕਦਾ ਜੇ ਕਈ ਵਾਰੀ ਇਨਸਾਨ ਦੁਨੀਆਦਾਰੀ ਵਿੱਚ ਐਸੇ ਗੁਣ ਦੇ ਗਲਤ ਇਸਤੇਮਾਲ ਨਾਲ ਆਪਣੀ ਤਰੱਕੀ ਚੋੜ ਕਰ ਲੈਂਦਾ ਹੈ। ਵਜ੍ਹਾ ਇਹ ਹੁੰਦੀ ਏ ਜੇ ਇੱਕੋ ਰੱਬ ਦੀ ਜ਼ਾਤ ਏ ਜਿਹੜੀ ਸੱਚ ਏ ਤੇ ਸਦਾ ਸੱਚੀ ਰਹਿੰਦੀ ਏ। ਮਿੱਟੀ ਦੇ ਬੁੱਤ ਅਕਸਰ ਥਿੜਕਦੇ ਰਹਿੰਦੇ ਨੇ, ਪਰ ਰੱਬ ਉੱਤੇ ਯਕੀਨ ਤੇ ਭਰੋਸਾ ਕਦੀ ਆਦਮੀ ਨੂੰ ਧੋਖਾ ਨਹੀਂ ਦਿੰਦਾ। ਇਨਸਾਨ ਉੱਤੇ ਭਰੋਸਾ ਤੇ ਯਕੀਨ ਅਕਸਰ ਤਬਾਹੀ ਤੇ ਬਰਬਾਦੀ ਦਾ ਕਾਰਨ ਬਣ ਜਾਂਦਾ ਹੈ। ਪਰ ਇਸ ਵੇਲੇ ਰਾਜਕੁਮਾਰੀ ਤੇ ਮਿਸਟਰ ਰਮੇਸ਼ ਆਪਣੀ ਆਪਣੀ ਮੁਹੱਬਤ ਤੇ ਉੱਚੇ ਤੇ ਸੁੱਚੇ ਮਿਆਰ ਦਾ ਸਬੂਤ ਦੇਣ ਲਈ ਕੋਈ ਅਜਿਹਾ ਸਵਾਲ ਨਹੀਂ ਸਨ ਪੁੱਛ ਰਹੇ ਜਿਸ ਤੋਂ ਸ਼ੱਕ ਪੈਦਾ ਹੋ ਜਾਏ ਭਈ ਉਹ ਇੱਕ ਦੂਜੇ ਨੂੰ ਮੁਹੱਬਤ ਸਿਰਫ ਮੁਹੱਬਤ ਲਈ ਨਹੀਂ ਕਰ ਰਹੇ, ਬਲਕਿ ਹੋਰ ਦੁਨੀਆਦਾਰੀ ਦੀਆਂ ਗੱਲਾਂ ਤੇ ਸਧਾਰਨ ਬਾਤਾਂ ਨੇ ਜਿਹੜੀਆਂ ਉਹਨਾਂ ਦੀ ਮੁਹੱਬਤ ਉੱਤੇ ਅਸਰ ਪਾ ਰਹੀਆਂ ਨੇ। ਪਰ ਕੀ ਇਹ ਦੋ ਮਿੱਟੀ ਦੇ ਬੁੱਤ ਰੂਹਾਨੀ ਤਾਕਤ ਦੇ ਉਸ ਕਮਾਲ ਤੀਕਰ ਅਪੜ ਚੁੱਕੇ ਸਨ ਕਿ ਇਹਨਾਂ ਦੋਵਾਂ ਵਿੱਚੋਂ ਰੂਹਾਨੀ ਜ਼ੋਰ ਪੈਦਾ ਹੋ ਚੁੱਕਿਆ ਸੀ, ਜਿੱਥੇ ਈਮਾਨ ਤੇ ਭਰੋਸਾ ਇਨਸਾਨ ਵਿੱਚ ਆਪਣੀ ਤਾਕਤ ਪੈਦਾ ਕਰਦੇ ਨੇ, ਜੋ ਚਾਹੇ ਸੋ ਹੋ ਜਾਏ। ਇਹ ਗੱਲਾਂ ਤੇ ਲੰਮੀਆਂ ਨੇ, ਅਸੀਂ ਇਸ ਵੇਲੇ ਇੰਨਾ ਹੀ ਦੱਸਣਾ ਚਾਹੁੰਦੇ ਹਾਂ ਜੇ 5-10 ਦਿਨਾਂ ਵਿੱਚ ਹੀ ਦੋਵਾਂ ਦਾ ਦੌਰਾ ਮੁੱਕ ਗਿਆ। ਰਾਜਕੁਮਾਰੀ ਨੇ ਪਹਿਲਾਂ ਜਾਣ ਦੀ ਤਿਆਰੀ ਕੀਤੀ, ਪਰ ਮਿਸਟਰ ਰਮੇਸ਼ ਨੇ ਆਪਣੀ ਅਫਸਰੀ ਤੋਂ ਕੰਮ ਲਿਆ ਤੇ ਚੋਲ ਕਾਰਨ ਕਿਸੇ ਬਹਾਨੇ ਉਹਨਾਂ ਦੀ ਲਾਰੀ ਨੂੰ ਪਹਿਲੇ ਜਾਣ ਦਾ ਹੁਕਮ ਭਜਵਾ ਦਿੱਤਾ ਤੇ ਹੱਸਦੇ ਹੱਸਦੇ ਆ ਕੇ ਕਹਿਣ ਲੱਗੇ, ਲੋ ਜੀ ਹੁਣ ਤੇ ਇਸ ਗਰੀਬ ਦੀ ਮੋਟਰ ਕਾਰ ਨੂੰ ਇੱਜ਼ਤ ਬਖਸ਼ੋ। ਰਾਜਕੁਮਾਰੀ ਹੱਸ ਪਈ ਤੇ ਹੱਸਦਿਆਂ ਹੱਸਦਿਆਂ ਕਹਿਣ ਲੱਗੀ, ਜਾਪਦਾ ਏ ਤੁਸੀਂ ਸੋਸ਼ਲਿਸਟ ਹੋ।
ਤੇ ਸੋਸ਼ਲਿਸਟ ਵੀ ਉਸ ਦੇਸ਼ ਦੇ ਜਿੱਥੇ ਗਰੀਬਾਂ ਨੂੰ ਚੜ੍ਹਨ ਨੂੰ ਮੋਟਰਾਂ, ਰਹਿਣ ਨੂੰ ਡਾਕ ਬੰਗਲੇ, ਪਾਣ ਨੂੰ ਵੰਨ ਸਵੰਨੀ ਕੱਪੜੇ, ਟਹਿਲ ਸੇਵਾ ਨੂੰ ਨੌਕਰ ਚਾਕਰ ਤੇ ਖਾਵਣ ਨੂੰ ਪੇਸਟਰੀਆਂ ਮਿਲਦੀਆਂ ਨੇ। ਮਿਸਟਰ ਰਮੇਸ਼ ਠਾਠਾ ਕਰਦੇ ਹੱਸ ਪਏ ਤੇ ਕਹਿਣ ਲੱਗੇ, ਰਾਜ ਜੀ, ਤੁਸੀਂ ਇੱਕ ਗੱਲ ਤੇ ਭੁੱਲ ਹੀ ਗਏ ਹੋ। ਰਾਜਕੁਮਾਰੀ ਕੁਝ ਗੱਲ ਤਾੜ ਗਈ, ਪਰ ਫੇਰ ਵੀ ਠਠੜਦਿਆਂ ਅੱਖੀਆਂ ਨਾਲ ਬਿਟ ਵੇਖਦਿਆਂ, ਹੱਸੂ ਕਰਦਿਆਂ, ਬੜੇ ਅਨਪੋਲ ਜਿਹੇ ਤਰੀਕੇ ਨਾਲ ਪੁੱਛਿਆ, ਉਹ ਕੀ? ਮਿਸਟਰ ਰਮੇਸ਼ ਨੇ ਝਟਕਿਆ, ਉਹ ਇਹ ਪਈ, ਜਿੱਥੇ ਪਿਆਰ ਲਈ ਤੁਹਾਡੇ ਜਿਹੀ ਸੁੰਦਰੀ ਤੇ ਸਫ਼ਰ ਲਈ ਤੁਹਾਡੇ ਜਿਹਾ ਸਾਥੀ। ਮਿਸਟਰ ਰਮੇਸ਼ ਗੱਲ ਕਰਦੇ ਉਜਗ ਗਏ ਤੇ ਫੇਰ ਪੋਲੇ ਮੂੰਹ ਨਾਲ ਪਰ ਹੱਸਦਿਆਂ ਕਿਹਾ, ਤੇ ਹਕੂਮਤ ਲਈ ਤੁਹਾਡੇ ਜਿਹਾ ਹਾਕਮ ਲੱਭਦਾ ਏ। ਰਾਜਕੁਮਾਰੀ ਪਹਿਲਾਂ ਕੁਝ ਸ਼ਰਮਾ ਗਈ, ਪਰ ਫਿਰ ਮਿਸਟਰ ਰਮੇਸ਼ ਵੱਲ ਇੱਕ ਵਾਰੀ ਅੱਖਾਂ ਭਰ ਕੇ ਵੇਖਿਆ ਤੇ ਡਾਕ ਬੰਗਲੇ ਦਾ ਕਮਰਾ ਦੋਵਾਂ ਦੇ ਹਾਸੇ ਨਾਲ ਭਰ ਗਿਆ। ਐਨੇ ਚਿਰ ਨੂੰ ਬਹਿਰਾ ਆ ਗਿਆ। ਉਹ ਗੁਟਕਦਾ ਆਇਆ ਤੇ ਕਹਿਣ ਲੱਗਾ, ਜਨਾਬ, ਮੋਟਰ ਤਿਆਰ ਏ। ਤੇ ਰਾਜਕੁਮਾਰੀ ਤੇ ਮਿਸਟਰ ਰਮੇਸ਼ ਮੋਟਰ ਵਿੱਚ ਜਾ ਬੈਠੇ। ਪ੍ਰੀਤ ਦੀਆਂ ਵਾਟਾਂ ਮਿਲੀਆਂ ਤੇ ਰਾਹ ਵਿਖੜਾ ਹੁੰਦਾ ਏ, ਪਰ ਜਿੱਥੋਂ ਤੀਕਰ ਰਾਜਕੁਮਾਰੀ ਤੇ ਮਿਸਟਰ ਰਮੇਸ਼ ਦਾ ਤਾਲੁਕ ਸੀ, ਨਾ ਇਹ ਮੰਜ਼ਲ ਦੂਰ ਨਿਕਲੀ ਤੇ ਨਾ ਹੀ ਰਾਹ ਵਿੱਚ ਕੋਈ ਔਕੜ ਆਈ। ਇਹਨਾਂ ਦੀ ਮੁਹੱਬਤ ਦਾ ਰਾਹ ਪੱਧਰਾ ਸੀ, ਬਲਕਿ ਹੁਣ ਦੋਵੇਂ ਹੱਸਦੇ ਖੇਡਦੇ ਮੋਟਰ ਵਿੱਚ ਬਹਿ ਕੇ ਜਾ ਰਹੇ ਸਨ ਤੇ ਮੋਟਰ ਹਵਾ ਨਾਲ ਗੱਲਾਂ ਕਰਦੀ ਜਾਂਦੀ ਸੀ।